ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਪ੍ਰਭਜੋਤ ਸੰਧੂ ਜੀ, ਜੋ ਕਿ ਸਾਡੇ ਨਾਲ ਹਮੇਸ਼ਾ ਮਸਲਿਆਂ ਦੇ ਉੱਤੇ ਚਰਚਾ ਕਰਦੇ ਨੇ ਤੇ ਜਾਣਾਂਗੇ ਜੀ ਆਸਟ੍ਰੇਲੀਆ ਤੇ ਇੰਡੀਆ ਦੇ ਮਸਲੇ। ਤੇ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ। ਪ੍ਰਭਜੋਤ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ, ਜਿਵੇਂ ਕਿ ਤੁਸੀਂ ਮਾਈਗ੍ਰੇਸ਼ਨ ਏਜੰਟ ਹੋ ਤਾਂ ਹਮੇਸ਼ਾ ਤੁਹਾਡੇ ਨਾਲ ਜਿਹੜੇ ਲੋਕੀ ਜੁੜੇ ਹੋਏ ਨੇ ਜਾਂ ਸਟੂਡੈਂਟਸ ਨੇ ਹਮੇਸ਼ਾ ਕੁਐਸਚਨ ਕਰਦੇ ਨੇ, ਉਹਨਾਂ ਦੇ ਦਿਮਾਗ ਤੇ ਦਿਲ ਦੇ ਵਿੱਚ ਜੋ ਵੀ ਕੁਐਸਚਨ ਹੁੰਦੇ ਨੇ। ਪਿੱਛੇ ਜੇ ਸਕਾਟ ਮੋਰਿਸਨ ਪ੍ਰਧਾਨ ਮੰਤਰੀ ਆਸਟ੍ਰੇਲੀਆ ਨੇ ਬਿਆਨ ਕੀਤਾ ਸੀ ਕਿ ਸਟੂਡੈਂਟਸ ਤੇ ਵਿਜ਼ਟਰ ਵੀਜ਼ਾ ਦੇ ਜਿਹੜੇ ਲੋਕੀ ਆਉਣਾ ਚਾਹੁੰਦੇ ਨੇ, ਐਪਲੀਕੈਂਟਸ ਆਉਣਾ ਚਾਹੁੰਦੇ ਨੇ, ਉਹਨਾਂ ਲਈ ਫੀਸ ਮਾਫੀ ਹੈ। ਸੋ ਕਈਆਂ ਨੇ ਜਿਹੜੇ ਕੁਐਸਚਨ ਕੀਤੇ ਨੇ ਜੀ, ਉਹਨਾਂ ਨੂੰ ਕਿ ਉਮੀਦ ਜਾਗੀ ਸੀ ਸਟੂਡੈਂਟਸ ਨੂੰ ਤੇ ਵਿਜ਼ਟਰ ਵੀਜ਼ਾਜ਼ ਨੂੰ ਜਿਹੜੇ ਆਸਟ੍ਰੇਲੀਆ ਆਉਣਾ ਚਾਹੁੰਦੇ ਸਨ ਕਿ ਫੀਸ ਨਹੀਂ ਹੈ, ਫੀਸ ਮਾਫ ਕੀਤੀ ਗਈ ਹੈ ਤੇ ਵੀਜ਼ਾ ਵੀ ਲੱਗ ਜਾਣਗੇ। ਸੋ ਕਈਆਂ ਨੇ ਕਿਹਾ ਕਿ ਜਦੋਂ ਵੈਬਸਾਈਟ ਤੇ ਜਾਓ ਤਾਂ ਉੱਥੇ ਕੋਈ ਫੀਸ ਮਾਫੀ ਦੀ ਕੋਈ ਗੱਲ ਹੀ ਹੈ ਨਹੀਂ ਹੈ, ਪੂਰੀ ਦੀ ਪੂਰੀ ਫੀਸ ਮਾਫੀ ਦੀ ਕੋਈ ਗੱਲ ਨਹੀਂ ਹੈ। ਏਜੰਟ ਕਹਿੰਦੇ ਨੇ ਕਿ ਪੂਰੀ ਫੀਸ ਲੱਗੇਗੀ। ਉਸ ਤੋਂ ਬਾਅਦ ਜਦੋਂ ਅਪਲਾਈ ਕੀਤਾ ਤਾਂ ਵੀਜ਼ਾ ਨਹੀਂ ਮਿਲ ਰਿਹਾ ਹੈ। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਸਕਾਟ ਮੋਰਿਸਨ ਨੇ ਕੀ ਇਹ ਸਿਰਫ ਬਿਆਨਬਾਜ਼ੀ ਕੀਤੀ ਸੀ ਜਾਂ ਬਿਲਕੁਲ ਐਕਚੁਅਲ 'ਚ ਉਹਨਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਸਟੂਡੈਂਟ ਤੇ ਵਿਜ਼ਟਰ ਵੀਜ਼ਾ ਨੂੰ ਸਾਨੂੰ ਪਹਿਲ ਦੇਣੀ ਚਾਹੀਦੀ ਹੈ, ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਸਟੂਡੈਂਟ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਹੈ ਤੇ ਜੌਬਸ ਜਿਹੜੀਆਂ ਹੈਗੀਆਂ ਨੇ ਇੱਥੇ ਬਹੁਤ ਜ਼ਿਆਦਾ ਅਸਾਮੀਆਂ ਖਾਲੀ ਪਈਆਂ ਨੇ। ਜੀ ਦੇਖੋ, ਜਿਹੜਾ ਸਕਾਟ ਮੋਰਿਸਨ ਨੇ ਬਿਆਨ ਦਿੱਤਾ ਸੀਗਾ, ਉਹਦੇ ਬਿਆਨ ਦੀ ਇੰਟਰਪ੍ਰੀਟੇਸ਼ਨ ਅਸੀਂ ਆਪਣੀ ਸਹੂਲਤ ਮੁਤਾਬਕ ਕੱਢ ਲੈਂਦੇ ਹਾਂ, ਔਰ ਖਾਸ ਤੌਰ ਤੇ ਜਿਹੜੇ ਕਮਰਸ਼ੀਅਲ ਏਜੰਟਸ ਨੇ ਉਹਦੀ ਇੰਟਰਪ੍ਰੀਟੇਸ਼ਨ ਆਪਣੇ ਹਿਸਾਬ ਨਾਲ ਕੱਢ ਕੇ ਤੇ ਲੱਖਾਂ ਲੋਕਾਂ ਤੋਂ ਜਿਹੜਾ ਆ ਉਹ ਪੈਸੇ ਇਕੱਠੇ ਕਰ ਲੈਂਦੇ ਨੇ, ਜੋ ਕਿ ਜਾਇਜ਼ ਨਹੀਂ ਹੈਗਾ ਜੀ। ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਸੀਗਾ, ਉਹਦਾ ਜਿਹੜਾ ਸਪਸ਼ਟ ਰੂਪ ਵਿੱਚ ਬਾਅਦ ਚ ਉਹਦੀ ਕਲੈਰੀਫਿਕੇਸ਼ਨ ਆਈ ਸੀ, ਉਹ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਵਿਦਿਆਰਥੀਆਂ ਦਾ ਵੀਜ਼ਾ ਆਲਰੇਡੀ ਲੱਗ ਚੁੱਕਾ ਹੈ ਔਰ ਜੇ ਉਹ ਵਿਦਿਆਰਥੀ 15 ਮਾਰਚ 2022 ਤੋਂ ਪਹਿਲਾਂ ਆਸਟ੍ਰੇਲੀਆ ਦੀ ਧਰਤੀ ਤੇ ਆ ਜਾਂਦੇ ਆ ਤਾਂ ਜਿੰਨੀ ਫੀਸ ਉਹਨਾਂ ਨੇ ਪੇ ਕੀਤੀ ਸੀ ਸਟੂਡੈਂਟ ਵੀਜ਼ਾ ਲੈਣ ਵਾਸਤੇ, $630 ਦੇ ਕਰੀਬ, ਉਹ ਫੀਸ ਅਸੀਂ ਉਹਨਾਂ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਵਾਪਸ ਕਰ ਦਿਆਂਗੇ। ਇਸ ਬਿਆਨ ਦੇ ਜਿਹੜੇ ਮਾਅਨੇ ਆ ਉਹ ਕਮਰਸ਼ੀਅਲ ਏਜੰਟਸ ਨੇ ਇਸ ਤਰ੍ਹਾਂ ਨਾਲ ਕੱਢ ਕੇ ਇਹਨੂੰ ਪ੍ਰਚਾਰਿਆ ਕਿ ਹਰ ਬੱਚੇ ਤੇ ਮਾਪੇ ਦੇ ਦਿਮਾਗ ਵਿੱਚ ਇਹ ਚਲੇਗੀ ਕਿ ਆਸਟ੍ਰੇਲੀਆ ਨੇ ਇੱਕਦਮ ਵੀਜ਼ੇ ਖੋਲ ਦਿੱਤੇ ਆ ਤੇ ਆਸਟ੍ਰੇਲੀਆ ਨੇ ਇੱਥੋਂ ਤੱਕ ਵੀ ਕਰ ਦਿੱਤਾ ਆ ਕਿ ਅਸੀਂ ਸਟੂਡੈਂਟ ਵੀਜ਼ੇ ਦੀ ਫੀਸ ਵੀ ਨਹੀਂ ਲਵਾਂਗੇ। ਤੇ ਪ੍ਰਭਾਵ ਇਹ ਦੇਣ ਦਾ ਯਤਨ ਕੀਤਾ ਗਿਆ ਕਿ ਆਸਟ੍ਰੇਲੀਆ ਬਹੁਤ ਉਤਸੁਕ ਆ ਸਟੂਡੈਂਟਾਂ ਨੂੰ ਵੀਜ਼ੇ ਗ੍ਰਾਂਟ ਕਰਨ ਵਾਸਤੇ ਜੀ। ਇਹ ਜਿਹੜੀ ਇੰਟਰਪ੍ਰੀਟੇਸ਼ਨ ਆ, ਇਹ ਸਾਡੇ ਕਮਰਸ਼ੀਅਲ ਏਜੰਟਸ ਵੱਲੋਂ ਉਹ ਆਪਣੀ ਸਹੂਲਤ ਵਾਸਤੇ ਉਹਦੀ ਕੱਢੀ ਗਈ ਸੀਗੀ, ਜਦ ਕਿ ਸਕਾਟ ਮੋਰਿਸਨ ਨੇ ਕਦੇ ਵੀ ਇੰਜ ਨਹੀਂ ਸੀ ਕਿਹਾ। ਉਹਦੇ ਨਾਲ ਬਹੁਤ ਸਾਰੇ ਉਹਨਾਂ ਨੇ ਜਿਹੜੇ ਕਹਿੰਦੇ ਨਾ ਟ੍ਰੈਫਿਕ, ਜਿਹੜੀ ਸਟੂਡੈਂਟਸ ਤੇ ਟ੍ਰੈਫਿਕ ਆ, ਉਹਦਾ ਸਿਰਫ ਇਹੀ ਬੈਨੀਫਿਟ ਹੋਇਆ ਕਿ ਜਿਹੜੇ ਸਟੂਡੈਂਟ ਟ੍ਰੈਫਿਕ ਆ, ਜਿਹੜੇ ਲੋਕ ਆਲੇ ਦੁਆਲੇ ਤੁਰੇ ਫਿਰਦੇ ਸੀ, ਉਹ ਫਟਾਫਟ ਏਜੰਟਾਂ ਦੇ ਦਫ਼ਤਰਾਂ 'ਚ ਗਏ ਔਰ ਬਹੁਤ ਸਾਰਿਆਂ ਦਾ ਸ਼ੋਸ਼ਣ ਵੀ ਹੋਇਆ। ਉਹਦੇ ਵਿੱਚ ਸਾਡੇ ਜਿਹੜੇ ਮੀਡੀਆ ਹਾਊਸਸ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਦੋਂ ਵੀ ਕੋਈ ਅਜਿਹਾ ਬਿਆਨ ਆਉਂਦਾ ਆ ਉਹਨੂੰ ਸਪਸ਼ਟ ਢੰਗ ਦੇ ਨਾਲ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ, ਨਾ ਕਿ ਇਸ ਤੇ ਇਦਾਂ ਦੇ ਬਿਆਨ ਲਾ ਕੇ ਤੇ ਵਿਊ ਵਧਾਉਣ ਦੇ ਚੱਕਰ ਵਿੱਚ ਉਹ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰ ਦਿੰਦੇ ਆ। ਸੋ ਮੈਂ ਸਪਸ਼ਟ ਕਰਦਿਆਂ ਕਿ ਆਸਟ੍ਰੇਲੀਆ ਸਰਕਾਰ ਅਜੇ ਵੀ ਵਿਦਿਆਰਥੀਆਂ ਨੂੰ ਲੈ ਕੇ ਬਹੁਤੀ ਸੰਜੀਦਾ ਨਹੀਂ ਹੈਗੀ। ਉਹਨਾਂ ਦਾ ਜਿਹੜਾ ਇਮੀਡੀਏਟ ਚੈਲੰਜ ਆ ਉਹ ਹੈਗਾ ਜਿਹੜੀ ਆ ਮਹਾਮਾਰੀ ਕੋਵਿਡ ਨਾਲ, ਉਹਦੇ ਨਾਲ ਲੜਨਾ ਉਹਨਾਂ ਦੀ ਪ੍ਰਾਇੋਰਟੀ ਆ। ਉਹਦੇ ਬੇਸ ਦੇ ਉੱਤੇ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹੈਗੇ। ਸੋ ਹਾਲ ਦੀ ਘੜੀ ਮੈਨੂੰ ਤਾਂ ਕੋਈ ਇਸ ਤਰ੍ਹਾਂ ਦੀ ਇੰਡੀਕੇਸ਼ਨ ਨਜ਼ਰ ਨਹੀਂ ਆਉਂਦੀ ਕਿ ਆਸਟ੍ਰੇਲੀਆ ਸਰਕਾਰ ਵਿਜ਼ਟਰ ਵੀਜ਼ੇ ਜਾਂ ਸਟੂਡੈਂਟ ਵੀਜ਼ੇ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਜਿਹੜੇ ਨੇ ਬਾਹਰਲੇ ਦੇਸ਼ਾਂ ਤੋਂ ਉਹਨਾਂ ਨੂੰ ਲੋਕਾਂ ਨੂੰ ਲਿਆਉਣ ਵਾਸਤੇ ਕੋਈ ਵੀਜ਼ਾ 'ਚ ਨਰਮਾਈ ਵਿਖਾਏਗੀ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਲੋਕਲ ਆਸਟ੍ਰੇਲੀਆ ਦੇ ਹਾਲਾਤ ਦੇਖਦਿਆਂ ਹੋਇਆਂ, ਲੋਕਲ ਜੌਬ ਮਾਰਕੀਟ ਦੇਖਦਿਆਂ ਹੋਇਆਂ ਉਹਨਾਂ ਨੂੰ ਇੱਦਾਂ ਦੇ ਫੈਸਲੇ ਲੈਣੇ ਪੈ ਸਕਦੇ ਨੇ।
ਪਰ ਹਾਲ ਦੀ ਘੜੀ ਅਜਿਹਾ ਕੁਝ ਵੀ ਨਹੀਂ ਹੋਇਆ। ਨੁਕਸਾਨ ਇਹ ਹੋਇਆ ਕਿ ਇਸ ਬਿਆਨ ਦੀ ਗਲਤ ਮਾਅਨੇ ਕੱਢ ਕੇ ਬਹੁਤ ਸਾਰੇ ਏਜੰਟਾਂ ਨੇ ਧੜਾ ਐਪਲੀਕੇਸ਼ਨਾਂ ਲਾਤੀਆਂ ਔਰ ਉਹ ਐਪਲੀਕੇਸ਼ਨਾਂ ਜਿਹੜੀਆਂ ਲਗਾਤਾਰ ਰਿਫਿਊਜ਼ ਹੋ ਰਹੀਆਂ ਨੇ। ਸੋ ਇੰਡੀਆ ਦੀ ਜਿਹੜੀ ਵਿਦਿਆਰਥੀ ਨੀਤੀ ਆ ਹਾਲ ਦੀ ਘੜੀ ਉੱਥੇ ਦੀ ਉੱਥੇ ਹੀ ਖੜੀ ਆ ਜਿਹੜੀ ਕੋਵਿਡ ਤੋਂ ਪਹਿਲਾਂ ਸੀ। ਉਹਦੇ ਵਿੱਚ ਨਰਮਾਈ ਦੀ ਅਜੇ ਕੋਈ ਨਜ਼ਰ ਨਹੀਂ ਆ ਰਹੀ। ਸੋ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਰਿਫਿਊਜ਼ਲਾਂ ਲਵਾ ਕੇ ਆਪਣਾ ਕੈਰੀਅਰ ਖਰਾਬ ਨਾ ਕਰੋ। ਵੇਟ ਐਂਡ ਵਾਚ, ਜਦੋਂ ਐਪਰੋਪ੍ਰੀਏਟ ਟਾਈਮ ਆਏਗਾ ਉਦੋਂ ਆਪਣਾ ਇੰਡੋ ਟੀਵੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਸਹੀ ਜਿਹੜੀ ਮੁਹੱਈਆ ਕਰਾਏਗੀ। ਜੀ ਬਿਲਕੁਲ ਸੰਧੂ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜੇ ਕਮਰਸ਼ੀਅਲ ਏਜੰਟ ਹੈਗੇ ਨੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਗੱਲਾਂ ਕਰਦੇ ਸੁਣਾਈ ਦਿੱਤੇ। ਇੱਕ ਏਜੰਟ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਟੂਡੈਂਟਸ ਦੀ ਇੰਨੀ ਘਾਟ ਹੈ, ਉੱਥੇ ਕਿਚਨ ਹੈਂਡ ਜਿਹੜੇ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਸਟੂਡੈਂਟ ਜਿਹੜੇ ਹੈਗੇ ਨੇ $90 ਇੱਕ ਘੰਟੇ ਦੇ ਕਮਾ ਰਹੇ ਨੇ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਸੋ ਹਰਜਨ ਜੀ, ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਕਾਨੂੰਨ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੋਰ ਮੋਰੀਆਂ ਨੇ ਜਿਹਦੇ ਵਿੱਚ ਜਿਹੜੀ ਕੋਈ ਮਿਸਲੀਡਿੰਗ ਇਨਫੋਰਮੇਸ਼ਨ ਆ ਜਾਂ ਕੋਈ ਗਲਤ ਐਡਵਰਟਾਈਜ਼ਮੈਂਟ ਆ ਉਹਦੇ ਸੰਬੰਧੀ ਕੋਈ ਕਾਨੂੰਨ ਨਹੀਂ ਹੈਗਾ। ਇਸ ਚੋਰ ਮੋਰੀ ਦਾ ਫਾਇਦਾ ਲੈ ਕੇ ਜਿਹੜੇ ਠੱਗ ਏਜੰਟ ਆ ਉਹ ਗਲਤ ਜਾਣਕਾਰੀ ਲੋਕਾਂ ਨੂੰ ਦੇ ਕੇ ਤੇ ਲੋਕਾਂ ਦੇ ਪੈਸੇ ਲੁੱਟ ਕੇ ਆਲੀਸ਼ਾਨ ਦਫ਼ਤਰ ਬਣਾਈ ਜਾਂਦੇ ਨੇ। ਤਾਂ ਮੈਂ ਸਪਸ਼ਟ ਕਰਦਾ ਕਿ ਪਿਛਲੇ ਦਿਨੀ ਇੱਕ ਏਜੰਟ ਨੇ ਇਹ ਕਿਹਾ ਸੀਗਾ ਕਿ ਘੰਟੇ ਦੇ $90 ਇੱਥੇ ਭਾਂਡੇ ਮਾਂਜਣ ਦੇ ਮਿਲਦੇ ਨੇ ਔਰ ਉਹ ਸਧਾਰਨ ਲੋਕਾਂ ਵਿਚਾਰਿਆਂ ਨੇ $90 ਨੂੰ 8 ਨਾਲ ਗੁਣਾ ਕਰਕੇ 8 ਨੂੰ ਮੁੜ ਕੇ 30 ਨਾਲ ਗੁਣਾ ਕਰਕੇ ਤੇ ਉਹ 2 ਕਰੋੜ ਰੁਪਈਆ ਸਾਲ ਦਾ ਮਨ ਚ ਬਣਾ ਬੈਠੇ ਕਿ 2 ਕਰੋੜ ਰੁਪਈਆ ਬਣ ਜਾਣਾ ਆ। ਜਦ ਕਿ ਇਦਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਇੱਕ ਬਹੁਤ ਹਾਈ ਪ੍ਰੋਫਾਈਲ ਜਿਹੜਾ ਕੋਈ ਹਸਪੀਟੈਲਿਟੀ ਵਾਲਾ ਸੀਗਾ ਅਦਾਰਾ, ਉਹਨਾਂ ਨੇ ਐਡਵਰਟਾਈਜ਼ਮੈਂਟ ਥੋੜੇ ਸਮੇਂ ਲਈ ਦਿੱਤੀ ਸੀਗੀ ਤੇ ਉਹਦਾ ਪ੍ਰਭਾਵ ਏਜੰਟਾਂ ਨੇ ਇਸ ਤਰ੍ਹਾਂ ਦਿੱਤਾ ਉੱਥੇ ਕਿ ਜਿਸ ਤਰ੍ਹਾਂ ਕਿ ਹਰ ਬੰਦਾ ਜਿਹੜਾ ਇੰਡੀਆ ਤੋਂ ਜਾਵੇ ਬਈ ਆਸਟ੍ਰੇਲੀਆ ਵਾਲੇ ਤਾਂ ਬਹੁਤ ਡਿੱਕੀ ਜਾਂਦੇ ਆ ਤੇ ਜਾਂਦਿਆਂ ਸਾਰ ਉਹਨਾਂ ਨੇ $90 ਘੰਟੇ ਦੇ ਹਿਸਾਬ ਨਾਲ ਬੰਦੇ ਨੂੰ ਜੌਬ ਦੇ ਦੇਣੀ ਹੈ। ਜੀ ਬਿਲਕੁਲ ਇਸੇ ਗੱਲ ਤੇ ਸੰਧੂ ਸਾਹਿਬ ਜੀ ਬਿਲਕੁਲ ਮੈਨੂੰ ਕਾਲਸ ਆਉਣ ਲੱਗ ਗਈਆਂ ਜੀ ਇੰਡੀਆ ਤੋਂ, ਕਿਉਂਕਿ ਮੀਡੀਆ ਦੇ ਕਰਕੇ ਸਾਰੇ ਲੋਕੀ ਜਾਣਦੇ ਨੇ ਇੰਡੀਆ। ਤਾਂ ਮੈਨੂੰ ਪਰਸਨਲੀ ਮੈਨੂੰ ਫੇਸਬੁੱਕ ਤੇ ਮੈਸੇਜ ਇੰਨੇ ਸਾਰੇ ਆ, ਇੰਸਟਾਗ੍ਰਾਮ ਤੇ ਮੈਨੂੰ ਕਾਲਸ ਆਉਣੇ ਸ਼ੁਰੂ ਹੋਈਆਂ ਕਿ ਆਸਟ੍ਰੇਲੀਆ ਨੇ ਵੀਜ਼ੇ ਖੋਲ ਦਿੱਤੇ ਨੇ, ਤੁਹਾਡੇ ਇੱਥੇ $90 ਘੰਟੇ ਦੇ ਮਿਲਦੇ ਨੇ। ਤਾਂ ਮੈਂ ਉਹਨਾਂ ਨੂੰ ਕਿਹਾ ਇਹ ਸਾਰੀਆਂ ਫਵਾਹਾਂ ਨੇ, ਇੱਦਾਂ ਨਹੀਂ। ਲੋਕੀ ਇੰਨਾ ਇਨਫਲੂਐਂਸ ਦੇ ਵਿੱਚ ਆ ਜਾਂਦੇ ਕਿਉਂਕਿ ਚੰਗੇ ਚੈਨਲ ਹੈ ਜੀ ਜਿਨ੍ਹਾਂ ਨੇ ਇਹਨਾਂ ਦੀ ਇੰਟਰਵਿਊ ਕੀਤੀ ਆ, ਜਿਹੜੇ ਕਮਰਸ਼ੀਅਲ ਏਜੰਟ ਹੈਗੇ ਨੇ ਅੱਗੇ ਪ੍ਰਚਾਰ ਪ੍ਰਸਾਰ ਕਰਦੇ ਨੇ। ਤੇ ਜਦੋਂ ਲੋਕੀ ਸਵਾਲ ਕਰਦੇ ਨੇ ਸਾਡੇ ਵੱਲੋਂ, ਜਦੋਂ ਇਹ ਚੀਜ਼ਾਂ ਨੂੰ ਰਿਫਿਊਜ਼ ਕੀਤਾ ਜਾਂਦਾ ਉਹ ਕਿਤੇ ਨਾ ਕਿਤੇ ਡਿਮੋਰਲਾਈਜ਼ ਹੁੰਦੇ ਨੇ। ਸ਼ਾਇਦ ਉਹਨਾਂ ਨੂੰ ਲੱਗਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਆਸਟ੍ਰੇਲੀਆ ਆਉਣ। ਇਹਦੇ 2 ਫੈਕਟਰ ਨੇ ਜੀ। ਇੱਕ ਤਾਂ ਇਹ ਆ ਕਿ ਫੈਕਟਰ ਜੋ ਕੁਝ ਲੋਕਾਂ ਦੇ ਕੰਨ ਸੁਣਨਾ ਚਾਹੁੰਦੇ ਆ ਉਹ ਜਦੋਂ ਕਿਸੇ ਦੇ ਮੂੰਹ ਵਿੱਚੋਂ ਨਿਕਲਦਾ ਆ ਤਾਂ ਉਹਨਾਂ ਨੂੰ ਉਹਦੇ ਤੇ ਯਕੀਨ ਜਿਹੜਾ ਝੱਟ ਯਕੀਨ ਕਰ ਲੈਂਦੇ ਨੇ ਬਿਨਾਂ ਉਸਦੀ ਪੜਤਾਲ ਕੀਤੇ ਤੋਂ। ਔਰ ਦੂਸਰਾ ਇਹ ਆ ਕਿ ਜਿਹੜੇ ਇਹ ਜਾਣਕਾਰੀ ਦੇਣ ਵਾਲੇ ਆ ਉਹਨਾਂ ਦੀ ਜਿਹੜੀ ਝਾਕ ਆ, ਉਹਨਾਂ ਦੀ ਤੁਹਾਡੀ ਨੀਅਤ ਤੁਹਾਡੀ ਜੇਬ ਦੇ ਉੱਤੇ ਹੁੰਦੀ ਆ, ਤੁਹਾਡੀ ਜੇਬ ਨੂੰ ਲੁੱਟਣਾ ਹੁੰਦਾ ਆ। ਤੇ ਜਦੋਂ ਵੀ ਤੁਹਾਨੂੰ ਕੋਈ ਇਦਾਂ ਦੀ ਕੋਈ ਜਿਹੜੀ ਕੋਈ ਕਾਲ ਆਉਂਦੀ ਆ ਜਾਂ ਕੋਈ ਇਦਾਂ ਦਾ ਕੋਈ ਗਲਤ ਜਾਣਕਾਰੀ ਬੰਦਾ ਦਿੰਦਾ ਆ ਉਦੋਂ ਸਾਡਾ ਫਰਜ਼ ਬਣਦਾ ਕਿ ਜਿਹਨੇ ਜੋ ਹੈਗੇ ਆ। ਮੈਨੂੰ ਜਦੋਂ ਪਤਾ ਲੱਗਿਆ ਸੀ ਮੈਂ ਬਿਨਾਂ ਸਮਾਂ ਉਡੀਕਿਆ ਉਸੇ ਵੇਲੇ ਪੋਸਟ ਲਿਖ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਸੀਗੀ। ਤੁਸੀਂ ਮੀਡੀਆ ਅਦਾਰੇ 'ਚ ਬੈਠੇ ਹੋ, ਇਸ ਕੰਮ ਲਈ ਮੈਨੂੰ ਅੱਧੀ ਰਾਤ ਵੀ ਜਗਾ ਲਓਗੇ ਤੇ ਅੱਧੀ ਰਾਤ ਵੀ ਉੱਠ ਕੇ ਮੈਂ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਵਿੱਚ ਕੋਈ ਗਰੇਜ ਨਹੀਂ ਕਰਾਂਗਾ। ਮੈਂ ਕਹਿਣ ਜਾ ਰਿਹਾ ਸਾਂ ਕਿ ਹੁਣ 10 ਮਾਰਚ ਤੋਂ ਬਾਅਦ ਨਵੀਂ ਸਰਕਾਰ ਚੁਣੀ ਜਾਣੀ ਹੈ। ਸੋ ਜੋ ਕੁਝ ਪੰਜਾਬ ਸਰਕਾਰ ਦੇ ਉਹਨਾਂ ਦੇ ਹੱਦ ਵਿੱਚ ਆਉਂਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਪਹਿਲੇ ਸੈਸ਼ਨ ਦੇ ਵਿੱਚ ਹੀ ਜਿਹੜੀ ਮਿਸਲੀਡਿੰਗ ਇਨਫੋਰਮੇਸ਼ਨ ਆ ਇਹਦੇ ਬਾਰੇ ਕਾਨੂੰਨ ਬਣਾ ਕੇ ਤੇ ਘੱਟੋ ਘੱਟ 6 ਮਹੀਨੇ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਜਾਵੇ ਕਿ ਜਿਹੜਾ ਵੀ ਏਜੰਟ ਕੋਈ ਵੀ ਗਲਤ ਜਾਣਕਾਰੀ ਮੁਹੱਈਆ ਕਰਾਉਂਦਾ ਆ ਉਸ ਨੂੰ ਘੱਟੋ ਘੱਟ 6 ਮਹੀਨਿਆਂ ਦੀ ਸਜ਼ਾ ਹੋਵੇ। ਔਰ ਇਹ ਬਿਲਕੁਲ ਜਿਹਨੂੰ ਕਹਿੰਦੇ ਇਸ ਜੁਰਮ ਦੀ ਸਜ਼ਾ ਦੀ ਜ਼ਮਾਨਤ ਨਹੀਂ ਹੋਣੀ ਚਾਹੀਦੀ ਉਹਨਾਂ ਬੰਦਿਆਂ ਦੀ ਜਿਹੜੇ ਬੰਦੇ ਇਸ ਤਰ੍ਹਾਂ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਠੱਗ ਰਹੇ ਨੇ ਤੇ ਲੁੱਟ ਰਹੇ ਨੇ। ਜੀ ਗੁੰਮਰਾਹਕੁਨ ਦਿੱਤੀ ਹੋਈ ਜਾਣਕਾਰੀ ਜੀ ਕਈ ਲੋਕਾਂ ਦੇ ਘਰ ਬਰਬਾਦ ਕਰ ਦਿੰਦੀ ਹੈ, ਫਾਈਨੈਂਸ਼ੀਅਲੀ ਵੀਕ ਹੋ ਜਾਂਦੇ ਨੇ ਤੇ ਬਾਕੀ ਬਾਅਦ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਦੇਖਣ ਲੱਗ ਜਾਂਦੇ ਨੇ ਕਿ ਜਿਸ ਤਰ੍ਹਾਂ ਉਹ ਆਪਣੇ ਆਪ ਤੇ ਬੋਝ ਹੋਣ। ਤੇ ਕਈ ਸੁਸਾਈਡਲ ਕੇਸ ਵੀ ਸਾਹਮਣੇ ਆਏ ਨੇ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ।
ਸੋ ਗੱਲ ਕਰਦੇ ਹਾਂ ਜੀ ਆਸਟ੍ਰੇਲੀਆ ਦੇ ਵਿੱਚ ਕਰੋਨਾ ਵਾਇਰਸ ਦੀ ਜੇਕਰ ਗੱਲ ਕੀਤੀ ਜਾਵੇ, ਨਿਊ ਸਾਊਥ ਵੇਲਜ਼ ਸਿਡਨੀ ਜਿਹੜੇ ਤੁਸੀਂ ਜਿੱਥੇ ਰਹਿੰਦੇ ਹੋ ਜੀ, 10,668 ਕੇਸ ਆਏ ਹਨ ਜੀ, 31 ਮੌਤਾਂ ਦਰਜ ਕੀਤੀਆਂ ਗਈਆਂ। ਵਿਕਟੋਰੀਆ ਦੇ ਵਿੱਚ 11,240 ਨਵੇਂ ਕੇਸ ਤੇ 36 ਮੌਤਾਂ। ਕੁਇਨਜ਼ਲੈਂਡ ਜਿੱਥੇ ਅਸੀਂ ਰਹਿੰਦੇ ਹਾਂ ਜੀ, ਜੇਕਰ ਗੱਲ ਕੀਤੀ ਜਾਵੇ 6,857 ਕੇਸ ਆਏ ਨੇ ਤੇ ਜੀ 13 ਮੌਤਾਂ ਹੋਈਆਂ ਨੇ। ਸੋ ਇਹਨਾਂ ਦੇ ਵਿਚਕਾਰ ਸੰਧੂ ਸਾਹਿਬ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜਿਸ ਤਰ੍ਹਾਂ ਫਲਾਈਟਸ ਲੋਕੀ ਕਹਿੰਦੇ ਆ ਕਿ ਕਈ ਵਾਰੀ ਫਲਾਈਟਸ ਕੈਂਸਲ ਹੋ ਜਾਂਦੀਆਂ ਨੇ, ਖੈਰ ਬਾਰਡਰ ਖੋਲ ਦਿੱਤੇ ਗਏ ਨੇ, ਖਾਸ ਕਰਕੇ ਅਸੀਂ ਇੰਡੀਆ ਤੇ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਪਰ ਫਲਾਈਟਸ ਜਿਹੜੀਆਂ ਹੈਗੀਆਂ ਨੇ ਕਈ ਵਾਰ ਡਿਲੇ ਹੋ ਜਾਂਦੀਆਂ ਨੇ ਜੀ, ਕਈ ਵਾਰੀ ਉਹਨਾਂ ਦਾ ਐਕਸਪੀਰੀਅੰਸ ਚੰਗਾ ਨਹੀਂ ਰਹਿੰਦਾ। ਕੁਆਂਟਸ ਜਿਹੜੀ 에ਅਰਲਾਈਨ ਹੈਗੀ ਆ, ਲੋਕੀ ਉਹਦੇ ਬਾਰੇ ਵੀ ਕਹਿ ਰਹੇ ਨੇ ਕਿ ਜ਼ਿਆਦਾ ਪੁੱਛ ਪ੍ਰਤੀਤ ਨਹੀਂ ਹੁੰਦੀ ਹੈ, ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਵੀ ਜਦੋਂ ਆਉਂਦੇ ਨੇ, ਬਾਰਡਰ ਪਾਸ ਲੈਂਦੇ ਨੇ, ਤਾਂ ਉੱਥੇ ਵੀ ਉਹਨਾਂ ਨੂੰ ਕਈ ਮੁਸ਼ਕਲਾਂ ਜਿਹੜੀਆਂ ਹੈਗੀਆਂ ਸਾਹਮਣਾ ਕਰਨਾ ਪੈ ਰਿਹਾ ਜੀ। ਦੇਖੋ, ਇਹ ਕਮਰਸ਼ੀਅਲ ਤੇ ਕਾਰਪੋਰੇਟ ਵਰਲਡ ਦੇ ਵਿੱਚ ਜਦੋਂ ਵੀ ਮੁਕਾਬਲੇਬਾਜ਼ੀ ਨਹੀਂ ਹੁੰਦੀ ਤਾਂ ਜਿਹੜੀਆਂ ਵੀ ਧਿਰਾਂ ਸਰਵਿਸ ਪ੍ਰੋਵਾਈਡ ਕਰ ਰਹੀਆਂ ਹੁੰਦੀਆਂ ਨੇ ਉਹ ਮਨਮਰਜ਼ੀ ਕਰਦੀਆਂ ਨੇ। ਇਸ ਵੇਲੇ ਜਿਹੜੀ ਅਜ਼ਾਰੇਦਾਰੀ ਆ ਉਹ 에ਅਰ ਇੰਡੀਆ ਤੇ ਕੁਆਂਟਸ ਦੀ ਆ, ਸੋ ਉਹ ਲੋਕਾਂ ਕੋਲੇ ਬਹੁਤ ਸਾਰੀ ਚੁਆਇਸ ਨਹੀਂ ਹੈਗੀ। ਜਿਹੜੇ ਕੋਈ ਲੋਕ ਹੋਰ ਅਲਟਰਨੇਟ ਸਿੰਗਾਪੁਰ ਵਾਇਆ, ਥਾਈਲੈਂਡ ਵਾਇਆ, ਬੈਂਕਾਕ ਜਾਣਾ ਚਾਹੁੰਦੇ ਨੇ, ਉਹ ਉਹਨਾਂ ਫਲਾਈਟਾਂ ਦੇ ਰੇਟ ਸਸਤੇ ਹੁੰਦੇ ਸੀਗੇ, ਪਰ ਹੁਣ ਜਿਹੜੀ ਫਲਾਈਟ ਘੁੰਮ ਕੇ ਜਾਂਦੀ ਆ ਉਹ ਕਦੇ ਕੈਂਸਲ ਹੋ ਜਾਂਦੀ ਆ, ਕਦੇ ਪਹੁੰਚਦੀ ਨਹੀਂ ਗੀ, ਕਦੇ ਕੁਝ ਹੋ ਜਾਂਦਾ ਆ, ਤੇ ਲੋਕੀ ਸੇਫ ਸਮਝਦੇ ਨੇ ਕਿ ਜਿਹੜੀ ਸਿੱਧੀ ਫਲਾਈਟ ਆ ਉਹਨੂੰ ਸੇਫ ਸਮਝਦੇ ਕਰਕੇ ਤੇ ਸਿੱਧਾ ਲੈ ਜਾਂਦੇ ਨੇ। ਸੋ ਇਹਦੇ ਵਿੱਚ ਸਰਕਾਰਾਂ ਦਾ ਰੋਲ ਹੁੰਦਾ ਆ। ਸਰਕਾਰਾਂ ਨੂੰ ਚਾਹੀਦਾ ਆ ਕਿ ਹੋਰ ਵੀ ਜਿਹੜੀਆਂ 2-4 에ਅਰਲਾਈਨਾਂ ਨੇ ਉਹਨਾਂ ਨੂੰ ਆਗਿਆ ਦਿੱਤੀ ਜਾਵੇ ਡਾਇਰੈਕਟ ਫਲਾਈਟਾਂ ਦੀ, ਤਾਂ ਕਿ ਜ਼ਿਆਦਾ ਮੁਕਾਬਲੇਬਾਜ਼ੀ ਹੋਵੇ। ਮੁਕਾਬਲੇਬਾਜ਼ੀ ਦੇ ਵਿੱਚ ਬਿਹਤਰ ਸੇਵਾਵਾਂ ਦੇਣ ਦਾ ਔਰ ਘੱਟ ਰੇਟ ਦੇ ਉੱਤੇ ਸੇਵਾਵਾਂ ਦੇਣ ਦਾ ਕੰਮ ਸ਼ੁਰੂ ਹੋ ਜਾਵੇ। ਕਿਉਂਕਿ ਮੈਂ ਹੁਣ ਆਪ ਦੇਖਦਾ ਹਟਿਆ ਆ ਕਿ ਬਹੁਤ ਸਾਰੇ ਬੱਚੇ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ, ਜਿਵੇਂ ਹੁਣ ਇੱਕ ਪਾਸੇ ਮੋਰਿਸਨ ਕਹਿ ਰਿਹਾ ਕਿ $650 ਅਸੀਂ ਆਇਆਂ ਨੂੰ ਦੇਵਾਂਗੇ ਜੀ, ਔਰ ਉਹ $650 ਦਾ ਡਾਕਾ ਜਿਹੜਾ ਆ ਉਹ ਆਲਰੇਡੀ ਜਿਹੜੀਆਂ 에ਅਰਲਾਈਨਾਂ ਨੇ ਉਹਨਾਂ ਨੇ ਟਿਕਟ ਦੇ ਵਿੱਚ ਜੋੜ ਲਿਆ ਜੀ। ਤੁਹਾਨੂੰ ਅੱਗੇ ਜੇ ਟਿਕਟ 2000 ਦੀ ਸੀਗੀ ਤੇ ਹੁਣ ਕਹਿੰਦੇ ਵੀ 2800 ਦੀ ਆ, 650 ਤੁਹਾਨੂੰ ਗਿਆ ਨੂੰ ਮਿਲ ਜਾਣਾ ਆ, ਤੇ ਤੁਸੀਂ 2000 ਟਿਕਟਾਂ ਤੇ ਸਾਨੂੰ ਹੋਰ 150 ਦੇ ਦਿਓ। ਸੋ ਇਹਦੇ ਨਾਲ ਕੀ ਆ ਕਿ ਲੋਕ ਜਿਹੜੇ ਨੇ ਅਖੀਰ ਐਟ ਦਾ ਐਂਡ ਆਫ ਦਾ ਡੇ ਆਮ ਸਧਾਰਨ ਲੋਕ ਲੁੱਟੇ ਜਾ ਰਹੇ ਨੇ। ਇਹਦਾ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਆ ਉਹ ਸਰਕਾਰ ਪੱਧਰ ਤੇ ਕਰਨ ਦੀ ਜ਼ਰੂਰਤ ਹੁੰਦੀ ਆ। ਹੁਣ ਜਿਹੜੇ ਲੋਕੀ ਆਉਣਾ ਵੀ ਚਾਹੁੰਦੇ ਨੇ ਉਹ ਟਿਕਟ ਦੀ ਇੰਨੀ ਪ੍ਰਾਈਸ ਹਾਈ ਆ, $3500 ਦੀ ਵਨ ਵੇ ਟਿਕਟ ਆ ਇੰਡੀਆ ਤੋਂ, ਔਰ ਜੇ ਲੋਕੀ ਮਜਬੂਰੀ 'ਚ ਲੈ ਰਹੇ ਨੇ, ਕੋਈ ਵਿਜ਼ਟਰ ਵੀਜ਼ਾ ਵਾਲਾ, ਕੋਈ ਦੂਜਾ ਆ, ਇਹਦੇ ਨਾਲ ਜਿਹੜੀਆਂ 에ਅਰਲਾਈਨਾਂ ਨੇ ਉਹ ਕੁੱਖਾਂ ਕੱਢ ਰਹੀਆਂ ਨੇ ਔਰ ਲੋਕਾਂ ਦਾ ਨੁਕਸਾਨ ਹੋ ਰਿਹਾ। ਸੋ ਸਾਡਾ ਜਿਹੜਾ ਇਹ ਅਦਾਰੇ ਦੇ ਰਾਹੀਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ 에ਅਰਲਾਈਨਾਂ ਨੂੰ ਪਰਮਿਟ ਦਿੱਤੇ ਜਾਣ ਤਾਂ ਕਿ ਕੰਪੀਟੀਸ਼ਨ ਹੋਵੇ ਤੇ ਵਧੀਆ ਸੇਵਾਵਾਂ ਲੋਕਾਂ ਨੂੰ ਮਿਲ ਸਕਣ। ਜੀ, ਅੰਤ ਵਿੱਚ ਗੱਲ ਕਰ ਲੈਂਦੇ ਜੀ ਪੰਜਾਬ ਦੀ ਸਿਆਸਤ ਦੀ। ਸੰਧੂ ਸਾਹਿਬ, ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਲਈ ਗੱਲਬਾਤ ਹੋ ਰਹੀ ਹੈ ਤੇ ਨਾਲ ਹੀ ਕਾਂਗਰਸ ਹਾਈ ਕਮਾਂਡ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ 6 ਫਰਵਰੀ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਪਰ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਪਲੜਾ ਭਾਰੀ ਚੰਨੀਵਾਲ ਹੀ ਲੱਗਦਾ ਜੀ, ਚਰਨਜੀਤ ਚੰਨੀਵਾਲ, ਕਿਉਂਕਿ ਉਹਨਾਂ ਨੂੰ 2 ਹਲਕਿਆਂ ਤੋਂ ਚੋਣ ਲੜਾਈ ਜਾ ਰਹੀ ਹੈ। ਤੇ ਇਸ ਦੇ ਨਾਲ ਹੀ ਜੇਕਰ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ, ਕਿਉਂਕਿ ਉਹਨਾਂ ਤੋਂ ਲੋਕਾਂ ਨੇ ਗੱਲ ਸਵਾਲ ਕੀਤੇ ਨੇ, ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਲਈ ਸਿਰਫ 2 ਨਾਮ ਹੀ ਐਲਾਨ ਕੀਤੇ ਗਏ ਨੇ। ਲੋਕਾਂ ਨੇ ਜਦੋਂ ਮੀਡੀਆ ਵੱਲੋਂ ਕੁਐਸਚਨ ਕੀਤੇ ਗਏ ਨੇ ਕਿ ਹਾਈ ਕਮਾਂਡ ਵੱਲੋਂ ਕਿਸ ਦਾ ਚਿਹਰਾ ਐਲਾਨਿਆ ਜਾਵੇਗਾ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਮੈਂ ਕੁਝ ਨਹੀਂ ਕਹਿ ਸਕਦਾ, ਇਹ ਸਾਰੀ ਹੈਗੀ ਜਨਤਾ ਡਿਸਾਈਡ ਕਰੇਗੀ ਕਿ ਕੌਣ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਊਗਾ। ਦੇਖੋ, ਜਿਹੜੀ ਡੈਮੋਕ੍ਰੇਸੀ ਆ, ਲੋਕਤੰਤਰ ਆ, ਉਹਦੇ ਵਿੱਚ ਇਹ ਅਧਿਕਾਰ ਤਾਂ ਚੁਣੇ ਹੋਏ MLAs ਦਾ ਹੁੰਦਾ ਆ ਕਿ ਉਹਨਾਂ ਨੇ ਆਪਣਾ ਮੁੱਖ ਮੰਤਰੀ ਕਿਹੜਾ ਚੁਣਨਾ ਹੈ। ਸੋ ਇਹ ਉਹਨਾਂ ਦੇ ਚੁਣੇ ਹੋਏ MLAs ਦੇ ਅਧਿਕਾਰਾਂ ਦਾ ਹਨਨ ਕਰ ਰਹੀਆਂ ਨੇ ਜਿਹੜੀਆਂ ਕੇਂਦਰੀ ਪਾਰਟੀਆਂ ਨੇ, ਜਿਹੜੀਆਂ ਕੇਂਦਰ ਤੋਂ ਕੰਟਰੋਲ ਹਾਈ ਕਮਾਂਡ ਦੇ ਨਾਂ ਹੇਠਾਂ ਪਾਰਟੀਆਂ ਨੇ। ਇਹ ਰਿਵਾਜ ਚੱਲ ਪਿਆ ਆ ਕਿ ਚੋਣਾਂ ਹੋਣ ਤੋਂ ਪਹਿਲਾਂ, MLA ਚੁਣੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇ। ਸੋ ਇਹ ਇੱਕ ਲੋਲੀਪੌਪ ਵਾਂਗੂ ਲੋਕਾਂ ਨੂੰ ਦਿਖਾ ਕੇ ਤੇ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇੱਕ ਹਵਾ ਬਣਾਈ ਜਾਵੇ। ਜਿਹੜੇ ਪਾਪੂਲਰ ਚਿਹਰੇ ਨੇ ਜਾਂ ਕੋਈ ਜਾਤਾਂ ਦੇ ਆਧਾਰ ਤੇ ਕੋਈ ਕੈਂਡੀਡੇਟ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਹਾਲ ਦੀ ਘੜੀ ਜਿਹੜਾ ਇੱਕ ਤਰ੍ਹਾਂ ਨਾਲ ਜਿਹੜੀ ਉੱਥੇ ਪੰਜਾਬ ਦੀ ਸਿਆਸਤ ਦੇ ਵਿੱਚ
ਇਹਨਾਂ ਕੋ ਜਿਹੜਾ ਨਾ ਗੰਦਲ ਚੌਦੇ ਪਈ ਹੋਈ ਆ ਕਿ ਕਿਸੇ ਨੂੰ ਕੁਝ ਨਹੀਂ ਸਮਝ ਆ ਰਿਹਾ। ਜੀ ਹੁਣ ਤੱਕ ਸਮਝਿਆ ਹੀ ਜਾਂਦਾ ਆ ਕਿ ਚੰਨੀ ਜਾਂ ਨਵਜੋਤ ਸਿੱਧੂ ਦੇ ਵਿੱਚੋਂ ਜਿਹੜਾ ਉਮੀਦਵਾਰ ਚੁਣਿਆ ਜਾਣਾ ਆ, ਜਿੱਥੇ ਚੰਨੀ ਸਾਹਿਬ ਦੇ ਹੱਕ ਦੇ ਵਿੱਚ ਇਹ ਜਾਂਦਾ ਆ ਕਿ ਉਹ ਇੱਕ ਉਸ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੀ ਵੋਟ ਗਿਣਤੀ ਬਹੁਤ ਜ਼ਿਆਦਾ ਆ। ਜੀ ਉਹ ਹੰਬਲ ਵੀ ਨੇ, ਆਪਣਾ ਉਹਨਾਂ ਨੇ ਥਾਂ ਥਾਂ ਜਾ ਕੀਤਾ ਵੀ ਆ, ਆਪਣਾ ਕੰਮ ਵੀ ਕੀਤਾ ਆ, ਪਰ ਨਾਲ ਦੀ ਨਾਲ ਜਿਹੜਾ ਉਹਨਾਂ ਦੇ ਪਰਿਵਾਰ ਦੇ ਉੱਤੇ 10 ਕਰੋੜ ਘਰ ਚੋਂ ਨਿਕਲ ਆਇਆ, ਉਸ ਦੋਸ਼ ਨੇ ਉਹਨਾਂ ਦੇ ਜਿਹੜਾ ਗ੍ਰਾਫ ਆ ਕਾਫੀ ਥੱਲੇ ਲੈ ਕੇ ਆਉਂਦਾ। ਜਿੱਥੇ ਆਪਾਂ ਨਵਜੋਤ ਸਿੱਧੂ ਜੀ ਦੀ ਗੱਲ ਕਰੀਏ, ਉਹਨਾਂ ਦੇ ਉੱਤੇ ਕੋਈ ਬੇਈਮਾਨੀ ਦਾ ਦਾਗ ਨਹੀਂ ਹੈਗਾ, ਇਮਾਨਦਾਰੀ ਦੀ ਸਾਰੇ ਤਾਰੀਫ ਕਰਦੇ ਆ, ਉਹਨਾਂ ਦੇ ਵਿਜ਼ਨ ਦੀ ਸਾਰੇ ਤਾਰੀਫ ਕਰਦੇ ਨੇ, ਬਟ ਉਹਨਾਂ ਦਾ ਜਿਹੜਾ ਬਿਹੇਵੀਅਰ ਆ, ਜਿਹੜਾ ਤੂੰ ਤੜਕ ਵਾਲੀ ਗੱਲਬਾਤ ਆ, ਜਿਹੜਾ ਸ਼ਿਸ਼ਟਾਚਾਰ ਆ ਉਹਨਾਂ ਦੀ ਭਾਸ਼ਾ ਦੇ ਵਿੱਚ, ਉਹਨੇ ਉਹਨਾਂ ਦਾ ਗ੍ਰਾਫ ਕਾਫੀ ਥੱਲੇ ਲੈ ਆਉਂਦਾ ਹੈ। ਸੋ ਇਹ ਜਿਹੜਾ ਇਸ ਵੇਲੇ ਲੜਾਈ ਲੱਗ ਰਹੀ ਆ, ਉਹਦੇ ਵਿੱਚ ਚੰਨੀ ਸਾਹਿਬ ਦਾ ਹੱਥ ਉੱਚਾ ਲੱਗਦਾ ਆ। ਔਰ ਮੈਂ ਸਮਝਦਾ ਕਿ ਜਿਹੜਾ ਰਾਹੁਲ ਗਾਂਧੀ ਨੇ ਐਤਵਾਰ ਦਾ ਸਮਾਂ ਮਿਥਿਆ ਆ, ਉਹ ਸਮਾਂ ਵੀ ਜਾਣਬੁੱਝ ਕੇ ਇਸ ਕਰਕੇ ਮਿਥਿਆ ਆ ਕਿ 4 ਤਰੀਕ ਤੱਕ ਕਾਗਜ਼ ਵਾਪਸ ਲੈਣ ਦੀ ਸਮਾਂ ਹੈਗਾ ਆ, ਕਿ ਤਾਂ ਕਿ ਜਿਹਦਾ ਨਾਂ ਜੇ ਮੰਨ ਲਓ ਜਿਵੇਂ ਕਿ ਇਸ ਵੇਲੇ ਸਮਝਿਆ ਜਾ ਰਿਹਾ ਕਿ ਚੰਨੀ ਜੀ ਦਾ ਹੱਥ ਉੱਤੇ ਆ, ਕਿ ਜੇ ਚੰਨੀ ਜੀ ਦਾ ਉਹ ਅੱਜ ਅਨਾਉਂਸਮੈਂਟ ਕਰਦੇ ਨੇ ਤਾਂ ਕਿ ਸਿੱਧੂ ਸਾਹਿਬ ਦੇ ਕੋਲ ਕਾਗਜ਼ ਵਾਪਸ ਲੈ ਕੇ ਤੇ ਸਿਆਸਤ ਤੋਂ ਸੰਨਿਆਸ ਲੈਣ ਦਾ ਕੋਈ ਉਹਨਾਂ ਕੋਲ ਸਮਾਂ ਨਾ ਰਹਿ ਜਾਵੇ। ਤਾਂ ਕਰਕੇ ਹੁਣ ਜਦੋਂ 4 ਤਰੀਕ ਅੱਜ ਅਖੀਰਲਾ ਦਿਨ, ਅੱਜ ਤੋਂ ਬਾਅਦ ਕਾਗਜ਼ ਵਾਪਸ ਨਹੀਂ ਲਏ ਜਾ ਸਕਦੇ। ਔਰ ਇੱਕ ਤਰ੍ਹਾਂ ਨਾਲ ਜਿਹੜਾ ਸਿੱਧੂ ਸਾਹਿਬ ਦਾ ਜਿਹੜਾ ਸਿਆਸੀ ਕੈਰੀਅਰ ਹੈ, ਉਹ ਮੈਨੂੰ ਲੱਗਦਾ ਆ ਕਿ ਜੇ ਉਹਨਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾਂਦਾ ਤਾਂ ਉਹ ਬਿਲਕੁਲ ਖਤਮ, ਨਹੀਂ ਤਾਂ ਖਤਮ ਹੋਣ ਦੇ ਕੰਢੇ ਤੇ ਜ਼ਰੂਰ ਪਹੁੰਚ ਜਾਵੇਗਾ। ਉਸ ਤੋਂ ਵੱਧ ਮਾੜੀ ਗੱਲ ਇਹ ਕੀਤੀ ਕੱਲ ਮਿਸਿਸ ਨਵਜੋਤ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਕਿ ਜੇ ਸਿਆਸਤ ਵਿੱਚ ਸਾਨੂੰ ਕਾਮਯਾਬੀ ਨਾ ਮਿਲੀ ਤਾਂ ਅਸੀਂ ਆਪਣੇ ਪੁਰਾਣੇ ਪ੍ਰੋਫੈਸ਼ਨ ਵਿੱਚ ਚਲੇ ਜਾਵਾਂਗੇ। ਉਹ ਇੱਕ ਤਰ੍ਹਾਂ ਨਾਲ ਇਹ ਪ੍ਰਭਾਵ ਦੇ ਗਿਆ ਕਿ ਉਹਨਾਂ ਨੇ ਆਪਣੀ ਹਾਰ ਨੂੰ ਮਹਿਸੂਸ ਕਰ ਲਿਆ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਹੁਣ 6 ਤਰੀਕ ਆਉਣ ਦੇ ਵਿੱਚ ਵੀ 2 ਦਿਨ ਰਹਿ ਗਏ ਨੇ, ਸੋ ਦੇਖਦੇ ਹਾਂ ਕਿ 6 ਤਰੀਕ ਨੂੰ ਕੀ ਹੁੰਦਾ ਆ। ਕਾਂਗਰਸ ਪਾਰਟੀ ਹਾਲ ਦੀ ਘੜੀ ਇੱਕ ਭਾਈਚਾਰੇ ਦੀਆਂ ਵੋਟਾਂ ਨੂੰ ਉਹਦੇ ਤੇ ਟੇਕ ਰੱਖ ਰਹੀ ਆ, ਜਿਸ ਤਰ੍ਹਾਂ ਨਾਲ ਆਮ ਆਦਮੀ ਚੜੀ ਆਉਂਦੀ ਹੈ, ਪਾਰਟੀ ਉੱਪਰ ਚੜੀ ਆਉਂਦੀ ਆ, ਉਹਨਾਂ ਤੋਂ ਡਿਫੈਂਸ ਵਾਸਤੇ ਉਹਨਾਂ ਨੇ ਉਸ ਭਾਈਚਾਰੇ ਨੂੰ ਗਵਾਉਣ ਦਾ ਰਿਸਕ ਉਹ ਨਹੀਂ ਲੈ ਸਕਦੇ। ਸੋ ਉਮੀਦ ਇਹੀ ਕੀਤੀ ਜਾਂਦੀ ਹੈ ਵੀ ਚੰਨੀ ਸਾਹਿਬ ਦਾ ਜਿਹੜਾ ਨੌਗਾ ਪਏਗਾ, ਬਾਕੀ ਉਡੀਕ ਕਰਨੀ ਪਏਗੀ ਕਿ 6 ਤਰੀਕ ਨੂੰ ਕੀ ਕਹਿੰਦੇ ਨੇ ਪਟਾਰੀ ਚੌਕੀ ਨਿਕਲਦਾ। ਜੀ ਗੱਲ ਕਰਦੇ ਹਾਂ ਜੀ ਨਵਜੋਤ ਸਿੱਧੂ ਦੀ। ਜੇਕਰ ਦੇਖਿਆ ਜਾਵੇ ਤਾਂ ਨਵਜੋਤ ਸਿੱਧੂ ਦਾ ਜਿਹੜਾ ਸਖਤ ਮੁਕਾਬਲਾ ਬਿਕਰਮਜੀਤ ਸਿੰਘ ਦੇ ਨਾਲ ਆ ਜੀ, ਕਿਉਂਕਿ ਇਹ ਜਿਹੜੀ ਚੋਣਾਂ ਹੁਣ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਹੀ ਜੇਕਰ ਇਹਨਾਂ ਨੂੰ ਚਰਨਜੀਤ ਚੰਨੀ ਨੂੰ ਜਾਂ ਫਿਰ ਨਵਜੋਤ ਸਿੱਧੂ ਨੂੰ ਇਹਨਾਂ ਵਿਚਕਾਰੋਂ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਂਦਾ, ਪਰ ਜੇਕਰ ਮੁਕਾਬਲਾ ਦੇਖੇ ਜੀ ਬਹੁਤ ਸਖਤ ਹੈ। ਬਿਕਰਮਜੀਤ ਦਾ ਵੀ ਪਲੜਾ ਉਨਾ ਹੀ ਭਾਰਾ ਹੈ ਜੀ ਜਿੰਨਾ ਕਿ ਨਵਜੋਤ ਸਿੰਘ ਸਿੱਧੂ ਦਾ। ਜੀ ਦੇਖੋ, ਬਿਕਰਮਜੀਤ ਹੋਰੀ ਅਕਾਲੀ ਦਲ ਦੇ ਵਿੱਚ ਇਸ ਵੇਲੇ ਚੋਟੀ ਦੇ ਆਗੂ ਆ, ਜਿਨ੍ਹਾਂ ਨੂੰ ਗੱਲ ਕਰਨ ਦਾ ਅੰਦਾਜ਼ ਵੀ ਆਉਂਦਾ ਆ ਔਰ ਤਹੱਮਲ ਵੀ ਰੱਖਦੇ ਨੇ, ਐਕਸਾਈਟਡ ਵੀ ਹੁੰਦੇ, ਆਪਣੀ ਗੱਲ ਬਾਤ ਦਲੀਲ ਰੱਖਣੀ ਜਾਣਦੇ ਨੇ। ਉਹ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਇਹ ਜਿਹੜਾ ਮੁਕਾਬਲਾ ਚੁਣਿਆ ਆ ਉਹਦੇ ਨਾਲ ਇੱਕ ਤੀਰ ਨਾਲ 2 ਨਿਸ਼ਾਨੇ ਕੀਤੇ ਨੇ। ਇੱਕ ਤਾਂ ਉਹਨਾਂ ਨੇ ਸਿੱਧੂ ਸਾਹਿਬ ਨੂੰ ਜਿਹੜਾ ਬਿਲਕੁਲ ਆਰ ਪਾਰ ਦੀ ਲੜਾਈ ਦੇ ਵਿੱਚ ਇੱਥੇ ਉਲਝਾ ਲਿਆ ਆ। ਦੂਸਰਾ ਇਹ ਆ ਕਿ ਸਿੱਧੂ ਸਾਹਿਬ ਨੂੰ ਜਦੋਂ ਇੱਥੇ ਉਲਝਾ ਲਿਆ ਗਿਆ ਤਾਂ ਉਹ ਬਾਕੀ ਦੀਆਂ ਸੀਟਾਂ ਤੇ ਬਤੌਰ ਪ੍ਰਧਾਨ ਨਹੀਂ ਜਾ ਸਕਣਗੇ ਔਰ ਸਾਰੇ ਦਾ ਸਾਰਾ ਫੋਕਸ ਉਹਨਾਂ ਦਾ ਇਸੇ ਹੀ ਸੀਟ ਤੇ ਹੋਵੇਗਾ। ਜੇ ਹੁਣ ਮੇਰਾ ਆਪਣਾ ਇਲਾਕਾ ਮਾਝਾ ਆ, ਜੇ ਮੈਂ ਆਪਣੇ ਲੋਕਾਂ ਨਾਲ ਪਿੰਡਾਂ ਦੇ ਵਿੱਚ ਗੱਲ ਕਰਦਾ ਆ ਤਾਂ ਲੋਕਾਂ ਦੀ ਜਿਹੜੀ ਭਾਵਨਾ ਆ ਉਹ ਸਿੱਧੂ ਸਾਹਿਬ ਦੇ ਨਾਲ ਆ, ਪਰ ਉਹਨਾਂ ਦੇ ਪਿਛਲੇ 1 ਮਹੀਨੇ ਤੋਂ ਜਿਹੜਾ ਉਹਨਾਂ ਦਾ ਭਾਸ਼ਾ ਆ ਜਾਂ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹਦੇ ਤੋਂ ਲੋਕ ਨਿਰਾਸ਼ ਨਜ਼ਰ ਆ ਰਹੇ ਨੇ। ਉਹਨਾਂ ਦੀ ਇਮਾਨਦਾਰੀ ਦਾ ਸਤਿਕਾਰ ਕਰਦੇ ਨੇ, ਉਹਨਾਂ ਦੀ ਵਿਜ਼ਨ ਦਾ ਸਤਿਕਾਰ ਕਰਦੇ ਨੇ, ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲੀਡਰਾਂ ਪ੍ਰਤੀ ਮੰਦੀ ਭਾਸ਼ਾ ਬੋਲੀ ਆ ਜਾਂ ਮੀਡੀਆ ਵਾਲਿਆਂ ਨਾਲ ਵੀ ਜ਼ਿਆਦਾ ਸਤਿਕਾਰ ਨਾਲ ਪੇਸ਼ ਨਹੀਂ ਆ ਰਹੇ, ਉਸ ਨੂੰ ਲੈ ਕੇ ਲੋਕ ਨਿਰਾਸ਼ ਨੇ। ਪਰ ਹਾਲ ਦੀ ਘੜੀ ਅਜੇ ਵੀ ਲੋਕ ਇਹ ਸਮਝਦੇ ਨੇ ਕਿ ਜਿਹੜੇ ਸੁਹਿਰਦ ਲੋਕ ਆ ਉਹ ਸਮਝਦੇ ਨੇ ਕਿ ਸਿੱਧੂ ਨੂੰ ਘੇਰਿਆ ਜਾ ਰਿਹਾ ਔਰ ਸਿੱਧੂ ਇੱਕ ਤਰ੍ਹਾਂ ਨਾਲ ਅੱਜ ਦੀ ਤਰੀਕ ਦੇ ਵਿੱਚ ਵਿਕਟਮ ਜਾਪ ਰਿਹਾ ਆ ਮਾਫੀਆ ਦਾ ਔਰ ਸਾਰੇ ਸਿਆਸੀ ਧਿਰਾਂ ਦਾ। ਔਰ ਇਸ ਸਾਰੇ ਕਾਸੇ ਦੇ ਚੱਲਦਿਆਂ ਕੱਲ ਉਹਨਾਂ ਵਾਸਤੇ ਚੰਗੀ ਖਬਰ ਆਈ ਆ। ਇੱਕ ਤਾਂ ਸੁਪਰੀਮ ਕੋਰਟ ਨੇ
ਉਸ ਕੇਸ ਦਾ ਜਿਹੜਾ ਰਿਵਿਊ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ, ਉਹਦਾ ਉਹਨਾਂ ਨੇ ਫੈਸਲਾ ਕਰਤਾ ਕਿ 25 ਤਰੀਕ ਤੋਂ ਬਾਅਦ ਸੁਣਵਾਈ ਕੀਤੀ ਜਾਏਗੀ। ਔਰ ਦੂਸਰਾ ਉਹਨਾਂ ਵਾਸਤੇ ਖੁਸ਼ਖਬਰੀ ਇਹ ਸੀਗੀ ਕਿ ਜਿਹੜੇ ਧਰਮਵੀਰ ਗਾਂਧੀ MP ਰਹੇ ਨੇ ਪਟਿਆਲੇ ਤੋਂ, ਸਮਾਜ ਸੇਵਕ ਨੇ, ਉਹ ਉਹਨਾਂ ਦਾ ਇੱਕ ਆਪਣਾ ਔਰਾ ਆ, ਆਪਣਾ ਇੱਕ ਉਹਨਾਂ ਦਾ ਪ੍ਰਭਾਵ ਆ। ਉਹਨਾਂ ਨੇ ਕੱਲ ਖੁੱਲ ਕੇ ਪਾਰਟੀ ਤੋਂ ਉੱਪਰ ਉੱਠ ਕੇ ਨਵਜੋਤ ਸਿੱਧੂ ਨੂੰ ਮਾਫੀਆ ਦਾ ਵਿਕਟਮ ਦੇਖਦਿਆਂ ਹੋਇਆ ਉਹਨਾਂ ਦੇ ਨਾਲ ਖੜਨ ਦਾ ਉਹਨਾਂ ਨੇ ਫੈਸਲਾ ਕੀਤਾ ਆ। ਔਰ ਇਸ ਚੀਜ਼ ਦੇ ਨਾਲ ਹੁਲਾਰਾ ਮਿਲਣਾ ਆ। ਅਗਲੇ 15 ਦਿਨ ਦਿਲਚਸਪ ਹੋਣਗੇ ਜੀ। ਔਰ ਇਹਨਾਂ 15 ਦਿਨਾਂ ਦੇ ਵਿੱਚ ਜੇ ਕੋਈ ਪਾਰਟੀ ਕੋਈ ਗਲਤੀ ਕਰਦੀ ਆ ਤੇ ਇਹ 2 ਦਿਨਾਂ ਦੇ ਵਿੱਚ ਵੀ ਨਤੀਜਿਆਂ ਦਾ ਫਰਕ ਪੈ ਸਕਦਾ ਆ। ਫੂਕ ਕੇ ਪੈਰ ਰੱਖਣ ਦਾ ਆ। ਜਿਹੜੇ ਇਮਾਨਦਾਰੀ ਨੂੰ ਪਿਆਰ ਕਰਨ ਵਾਲੇ ਲੋਕ ਆ, ਉਹਨਾਂ ਦੀਆਂ ਭਾਵਨਾਵਾਂ ਇਹ ਨੇ ਕਿ ਸਿੱਧੂ ਸਾਹਿਬ ਦੀ ਜਿੱਤ ਮਿਲ ਜਾਵੇ। ਪਰ ਜੇ ਦੂਜੇ ਪਾਸੇ ਵੇਖਿਆ ਜਾਵੇ ਤੇ ਮਜੀਠੀਆ ਜੀ ਵੀ ਮਾਝੇ ਦੇ ਜਰਨੈਲ ਗਿਣੇ ਜਾਂਦੇ ਨੇ ਔਰ ਜਿਹੜੇ ਪਰਿਵਾਰ ਉੱਥੇ ਨਸ਼ਿਆਂ ਤੋਂ ਪੀੜਤ ਨੇ ਉਹ ਉਹਨਾਂ ਦੀ ਖਿਲਾਫਤ ਵੀ ਕਰ ਰਹੇ ਨੇ। ਸੋ ਇਹ ਦਿਲਚਸਪ ਮੁਕਾਬਲਾ ਹੋਏਗਾ। ਸਭ ਤੋਂ ਹੌਟ ਸੀਟ ਪੰਜਾਬ ਦੀ ਰਹੇਗੀ। ਜੀ ਬਿਲਕੁਲ, ਧੰਨਵਾਦ ਸੰਧੂ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।